अस्सलाम वालेकुम जी। मैं तुहाडा अपना अवैस घुमन सियालकोटी। मेरे अज गुजरात तो प्राहुणे आए ने अवान शरीफ के इलाके चों। मेरे नाल बैठे ने खुरम भाई, इन्हां दे नाल बैठे ने मंसूर भाई, इन्हां दे नाल बैठे ने अहमद भाई, इन्हां दे नाल परां बैठे ने मलक सलीम साहब। वो तो चलो मेरे भाई ने, असीं इकट्ठे ही हुन्ने हर वक्त। तो जिहड़े साडे चेचे प्राहुणे गुजरात तो आए ने, इन्हां दी मेहरबानी इन्हां अपना कीमती टाइम कढिया। ते गुजरात वालियां दी या मैं इस वास्ते भी बहुती करना, मेरे नानके जो होए। सब तो पहले तो मैं अपना भाइयों ਨੂੰ ਵੀ ਸ਼ੁਕਰੀਆ ਅਦਾ ਕਰਨਾ ਤੁਹਾਡਾ। ਚਲੋ ਬਹੁਤ ਅੱਛੇ ਤਰੀਕੇ ਨਾਲ ਅਹਿਸਨ ਤਰੀਕੇ ਨਾਲ ਤੁਸੀਂ ਸਾਨੂੰ ਵੈਲਕਮ ਕੀਤਾ ਹੈ। ਮਾਸ਼ਾਅੱਲਾ ਤੁਸੀਂ ਉਹ ਮਲਕ ਸਾਹਿਬ ਨੇ ਬੜੇ ਅੱਛੇ ਤਰੀਕੇ ਨਾਲ ਰਿਸੀਵ ਕੀਤਾ ਸਾਨੂੰ, ਤੇ ਬਹੁਤ ਸਾਡਾ ਜਿਹੜਾ ਨਾ ਇੱਜ਼ਤ ਅਫਜ਼ਾਈ ਕੀਤੀ ਹੈ, ਸਾਡਾ ਮਾਣ ਵਧਾਇਆ ਤੁਸੀਂ। बड़ा चाह कीता। ਤਹਿ ਦਿਲ ਨਾਲ ਇਹ ਸ਼ੁਕਰੀਆ ਅਦਾ ਕਰਨੇ ਆ। ਤੇ ਦੂਸਰੇ ਨੰਬਰ ਤੇ ਅਸੀਂ ਜਿਸ ਖਾਸ ਮਕਸਦ ਵਾਸਤੇ ਜਨਾਬ ਕੋਲ ਆਏ ਹਾਂ, ਮਾਸ਼ਾਅੱਲਾ ਅੱਲਾਹ ਪਾਕ ਨੇ ਆਪਣਾ ਭਤੀਜਾ ਤੇ ਤੁਹਾਡਾ ਬੇਟਾ ਚੌਧਰੀ ਅਬਦੁਲ ਹਾਦੀ ਘੁੰਮਣ ਸਾਹਿਬ, ਉਹਨਾਂ ਦੀ ਪਦਾਇਸ਼ ਤੇ ਅਸੀਂ ਤੁਹਾਨੂੰ ਮੁਬਾਰਕਬਾਦ ਪੇਸ਼ ਕਰਨੇ ਆ। ਮਿਹਰਬਾਨੀ ਜੀ, ਖੈਰ ਮੁਬਾਰਕ। ਤੇ ਦੁਆ ਹੈ ਕਿ ਅੱਲਾਹ ਦੀ ਜ਼ਾਤ ਉਹਨੂੰ ਆਪਣੇ ਹਿਫਜ਼ੋ ਮਾਨ 'ਚ ਰੱਖੇ, ਆਮੀਨ ਤੇ ਸਿਹਤ ਤੰਦਰੁਸਤੀ ਔਰ ਉਮਰੇ ਦਰਾਜ਼ ਅਤਾ ਫਰਮਾਏ। ਬਾਕੀ ਇਹ ਦੌਰ ਹੈ, ਹਰ ਬੰਦਾ ਜਿਹੜਾ ਮਸਰੂਫ ਹੈ ਜਨਾਬ, ਦੌੜ ਲੱਗੀ ਹੈ ਜੀ, अपने दौड़ ਇੱਧਰ ਜਾ ਰਹੇ ਹੋ ਉੱਧਰ ਜਾ ਰਹੇ ਹੋ, ਯਾਨੀ ਕਿ ਟਾਈਮ ਨਹੀਂ ਕਿਸੇ ਕੋਲ ਜੀ। ਤੇ ਇਸ ਟਾਈਮ ਦੇ ਵਿੱਚ ਮੈਂ ਕਹਿਣਾ ਕਿ ਬੜੀ ਤੁਸੀਂ ਕੁਰਬਾਨੀ ਦੇ ਰਹੇ ਹੋ। ਮੈਂ ਜ਼ਾਤੀ ਆਪਣਾ ਨਾ ਇੱਕ ਜ਼ਾਤੀ ਤੌਰ 'ਤੇ ਮੈਂ ਚੀਜ਼ ਜ਼ਰੂਰ ਇਸ ਦੇ ਵਿੱਚ ਐਡ ਕਰਾਂਗਾ ਕਿ ਬਹੁਤ ਜ਼ਿਆਦਾ ਤੁਸੀਂ ਕੁਰਬਾਨੀ ਦੇ ਰਹੇ ਹੋ। ਮਿਹਰਬਾਨੀ। ਇਹ ਜ਼ਰੂਰੀ ਨਹੀਂ ਹੁੰਦਾ। ਇੱਕ ਚੀਜ਼ ਹੋਰ, ਘੁੰਮਣ ਸਾਹਿਬ, ਤੁਸੀਂ ਅਗਰ ਕੋਈ ਵੀਡੀਓ ਪਾਉਂਦੇ ਹੋ, ਕੋਈ ਅਪਲੋਡ ਕਰਦੇ ਹੋ ਕਿਸੇ ਵੀ ਪੁਆਇੰਟ ਦੇ, ਜ਼ਰੂਰੀ ਨਹੀਂ ਕਿ ਹੈ ਕਿ ਸਾਰੇ ਬੰਦੇ ਉਹਦੇ ਨਾਲ ਐਗਰੀ ਕਰਨ, ਤੇ ਨਾ ਹੀ ਇਸ ਤਰ੍ਹਾਂ ਹੁੰਦਾ ਹੈ। ਅਗਰ ਤੁਸੀਂ ਕੋਈ ਵੀਡੀਓ ਅਪਲੋਡ ਕਰਦੇ ਹੋ, ਪ੍ਰੋਗਰਾਮ ਕਰਦੇ ਹੋ, ਉਹ ਜ਼ਰੂਰ ਯਾਨੀ ਕਿ ਹਰ ਬੰਦਾ ਨਾ ਹੀ ਤੁਹਾਡੇ ਨਾਲ ਐਗਰੀ ਕਰੇਗਾ, ਨਾ ਹੀ ਡਿਸਐਗਰੀ ਕਰੇਗਾ। ਕੋਈ ਬੰਦੇ ਇਸ ਚੀਜ਼ ਨੂੰ ਕਹਣਗੇ ਕਿ ਠੀਕ ਹੈ ਜੀ, ਘੁੰਮਣ ਸਾਹਿਬ ਬਹੁਤ ਅੱਛਾ ਪ੍ਰੋਗਰਾਮ ਕੀਤਾ, ਬੜੀ ਅੱਛੀ ਗੱਲ ਕੀਤੀ, ਬੜੀ ਅੱਛੀ ਵੰਡ ਕੀਤੀ ਹੈ। ਲੇਕਿਨ ਨਾਲ ਚੰਦ ਲੋਕ ਇਸ ਤਰ੍ਹਾਂ ਦੇ ਹੋਣਗੇ ਕਿ ਨਹੀਂ ਯਾਰ, ਇਹਦੇ ਵਿੱਚ ਫਲਾਣ ਨੁਕਸ ਵੀ ਹੈ, ਫਲਾਣ ਨੁਕਸ ਵੀ ਹੈ, ਫਲਾਣ ਮਾਮਲਾ ਹੈ, ਫਲਾਣ ਮਾਮਲਾ ਹੈ। ਲੇਕਿਨ ਮੈਂ ਕਹਿੰਦਾ ਉਹ ਜਿਹੀਆਂ ਚੀਜ਼ਾਂ ਨੂੰ ਜਿਹੜਾ ਇਗਨੋਰ ਕਰਕੇ ਤੁਸੀਂ ਜਿਹੜੀ ਇੱਕ ਆਪਣੀ ਸੋਚ, ਆਪਣਾ ਇੱਕ ਮੰਜ਼ਿਲ ਲੈ ਕੇ ਚੱਲ ਰਹੇ ਹੋ, ਅੱਲਾ ਦੀ ਜ਼ਾਤ ਤੁਹਾਨੂੰ ਇਹਦੇ ਵਿੱਚ ਕਾਮਯਾਬ ਕਰੇ। ਤੇ ਬਹੁਤ ਅੱਛਾ, ਇੱਕ ਬੜੀ ਅੱਛੀ ਲਾਈਨ 'ਤੇ ਤੁਸੀਂ ਚੱਲ ਰਹੇ ਹੋ। ਇਹ ਸਾਈਡਾਂ ਦੇ ਜਿਹੜਾ ਨਾ ਮਾਮਲਾਤ ਬਾਜ਼ ਦਫਾ ਜਨਾਬ ਇਹ ਹੋ ਰਿਹਾ, ਉਹ ਹੋ ਰਿਹਾ, ਇਹ ਨੁਕਤੇ ਕੱਢਣੇ ਬੜੇ ਸੌਖੇ ਨੇ, ਯਾਨੀ ਕਿ ਨੁਕਸ ਕੱਢਣੇ ਬੜੇ ਸੌਖੇ ਨੇ, ਲੇਕਿਨ ਕੰਮ ਕਰਨਾ बड़ा औखा ਜਾਂ ਉਹਨੂੰ ਇੱਕ ਚੀਜ਼ ਨੂੰ ਬਣਾ ਕੇ ਲਿਆਉਣਾ ਬਹੁਤ ਔਖਾ ਹੈ। ਕਿ ਬੰਦੇ ਦਾ ਘੋੜਾ ਸੀ ਤੇ ਉਹਨੇ ਸਾਰੀ ਜ਼ਿੰਦਗੀ ਆਪਣਾ ਘੋੜਾ ਵਾਇਆ, ਟਾਂਗੇ ਅੱਗੇ ਜੋਇਆ ਜਾਂ ਰੇੜੇ ਅੱਗੇ ਜੋਇਆ, ਤਰੀਕੇ ਨਾਲ ਇਸਤੇਮਾਲ ਕੀਤਾ, ਸਾਰੀ ਜ਼ਿੰਦਗੀ ਉਹਨੂੰ ਘੋੜੇ ਨੂੰ ਇਸਤੇਮਾਲ ਕੀਤਾ। ਜਦੋਂ ਉਹ ਘੋੜਾ ਵਡੇਰਾ ਹੋ ਗਿਆ ਨਾ, ਤੇ ਉਹਨੇ ਇੱਕ ਦਿਨ ਇਸ ਤਰ੍ਹਾਂ ਕੀਤਾ ਵੀ ਘਰ ਦੇ ਨਾਲ ਹੀ ਨਾ ਖੂਹ ਸੀ ਇੱਕ ਬਾਬਾ ਪੁਰਾਣਾ ਜੀ, ਭਾਈ ਸਲੀਮ, ਉਹਨੇ ਆਪਣਾ ਘੋੜਾ ਉਸ ਖੂਹ ਦੇ ਵਿੱਚ ਸੁੱਟ ਛੜਿਆ ਵੀ ਹੁਣ ਕਿਸੇ ਕੰਮ ਦਾ ਜੋ ਨਹੀਂ ਰਿਹਾ। ਤੇ ਉਹ ਆਪਣੇ ਦੋਸਤਾਂ ਯਾਰਾਂ ਨੂੰ ਆਖਣ ਲੱਗਾ, ਮਹੱਲੇ ਵਾਲਿਆਂ ਨੂੰ ਆਖਣ ਲੱਗਾ ਵੀ ਗੱਲ ਇਹ ਵੇ, ਇਹ ਸਾਡੇ ਮਹੱਲੇ ਦੇ ਵਿੱਚ ਖੂਹ, ਤੇ ਜੇ ਕੋਈ ਪ੍ਰਾਹੁਣਾ ਆਈਏ ਜਾਂ ਕੋਈ ਨੇਰੇ ਸਰੇਰੇ ਸਾਡੇ ਵਿੱਚੋਂ ਕੋਈ ਬਾਹਰ ਨਿਕਲੇ, ਤੇ ਜੇ ਉਹ ਵਿੱਚ ਖੂਹ ਦੇ ਡਿੱਗ ਪਏ ਤੇ ਕਿੱਡਾ ਨੁਕਸਾਨ ਹੋਏਗਾ। ਇੰਜ ਕਰੀਏ ਖੂਹ ਭਰ ਛੜੀਏ। ਦੱਸਿਆ ਨਾ ਸੂ ਕਿਸੇ ਨੂੰ ਵੀ ਮੈਂ ਵਿੱਚ ਘੋੜਾ ਸੁੱਟੇ ਆ। ਤੇ ਉਹਨਾਂ ਆਖਿਆ ਠੀਕ ਹੈ, ਇੰਜ ਕਰ ਲੈਂਦੇ ਆ। ਉਹ ਨਾਲ ਹੀ ਰੂੜੀ ਸੀ, ਤੇ ਆਖਣ ਲੱਗਾ ਵੀ ਇੰਜ ਕਰੀਏ, ਇੱਕ ਇੱਕ ਦਾਬੜਾ ਨਾ ਰੂੜੀ ਦਾ ਸੁੱਟੀਏ, ਫਿਰ ਉੱਤੇ ਮਿੱਟੀ ਦਾ ਸੁੱਟਾਂ ਦੇ, ਤੇ ਖੂਹ ਭਰ ਕੱਤੇ ਦਾ। ਹੁਣ ਉਹਦੇ ਸਾਥੀਆਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਵੀ ਵਿੱਚ ਘੋੜਾ ਹੈ, ਇਹਨੂੰ ਤਾਂ ਪਤਾ ਸੀ ਨਾ। ਉਹ ਤੋਂ ਰੂੜੀ ਤੋਂ ਇੱਕ ਇੱਕ ਦਾਬੜਾ ਸਾਰੇ ਸੁੱਟਣ ਲੱਗ ਪਏ। ਜਿਹੜੇ ਵੇਲੇ ਪਹਿਲੇ ਬੰਦੇ ਨੇ ਦਾਬੜਾ ਸੁੱਟਿਆ ਨਾ ਰੂੜੀ ਦਾ ਖੂਹ ਦੇ ਵਿੱਚ, ਤੇ ਵਿੱਚ ਘੋੜਾ ਸੀ, ਉਹਦੇ ਉੱਤੇ ਜਦੋਂ ਉਹ ਰੂੜੀ ਡਿੱਗੀ ਤੇ ਘੋੜਾ ਵਿੱਚ ਖਲੋ ਗਿਆ ਸੀ, ਵਿੱਚ ਡਿੱਗਾ ਖੂਹ ਦੇ ਵਿੱਚ ਖਲੋ ਗਿਆ ਸੀ। ਉਹ ਜਿਹੜੇ ਸੁੱਟਿਓ ਸੁਣਾ ਰੂੜੀ ਦਾ ਦਾਬੜਾ,
ਤੇ ਘੋੜੇ ਦੀ ਕੰਡ ਉਤੇ ਉਹ ਪਿਆ ਕਚਰਾ ਤੇ ਉਹਨੇ ਆਪਣੇ ਆਪ ਨੂੰ ਛੰਡਿਆ ਹੂੰ ਤੇ ਉਹ ਰੂੜੀ ਦਾ ਜਿਹੜਾ ਦਾਬੜਾ ਸੀ ਉਹ ਥੱਲੇ ਡਿੱਗ ਪਿਆ। ਦੂਜੇ ਵੀ ਉੱਤੇ ਸੁੱਟਿਆ ਘੋੜੇ ਨੇ, ਫਿਰ ਆਪਣੇ ਆਪ ਨੂੰ ਛੰਡਿਆ, ਤੀਜੇ ਵੀ ਰੂੜੀ ਸੁੱਟੀ, ਚੌਥੇ ਵੀ। ਉਹ ਸਾਰੇ ਬੰਦੇ ਰੂੜੀ ਸੁੱਟਦੇ ਜਾਣ ਉਹ ਛੱਡਦਾ ਜਾ ਤੇ ਘੋੜਾ ਆਪਣੇ ਆਪ ਨੂੰ ਛੰਡਦਾ ਜਾਏ। ਹੋਇਆ ਇਸੇ ਤਰ੍ਹਾਂ ਅੱਗੋਂ ਸੁੱਟ ਕੇ ਨਾ ਰੂੜੀ ਤੇ ਵਾਵਾ ਨਾ ਰੂੜੀ ਸੁੱਟ ਛੜੀ, ਘੋੜਾ ਉਸੇ ਰੂੜੀ ਦੇ ਉੱਤੇ ਖਲੋਣ ਲੱਗ ਪਿਆ। ਉੱਚਾ ਹੁੰਦਾ ਜਿਵੇਂ ਜਿਵੇਂ ਉਹ ਕਚਰਾ ਸੁੱਟਣ ਘੋੜਾ ਉਂਝ ਜੀ ਉੱਤੇ ਆਉਂਦਾ ਜਾਏ। ਫਿਰ ਉਹਨਾਂ ਨੇ ਮਿੱਟੀ ਸੁੱਟਣੀ ਸ਼ੁਰੂ ਕਰ ਦਿੱਤੀ। ਜਿਵੇਂ ਜਿਵੇਂ ਉਹ ਮਿੱਟੀ ਸੁੱਟਣ ਘੋੜਾ ਆਪਣੇ ਆਪ ਨੂੰ ਛੰਡਦਾ ਜਾਏ ਤੇ ਮਿੱਟੀ ਦਾ ਦਾਬੜਾ ਥੱਲੇ, ਘੋੜਾ ਉਹਦੇ ਉੱਤੇ ਇੰਝ ਚੜਦਾ ਜਾਏ, ਖਲੋਂਦਾ ਜਾਏ। ਗੱਲ ਮੁੱਕਦੀ ਕੀ ਵੇ, ਜਿਵੇਂ ਜਿਵੇਂ ਉਹ ਕਚਰਾ ਰੂੜੀ ਸੁੱਟਣ ਮਿੱਟੀ ਸੁੱਟਣ ਉਂਝੋਂ ਜੋ ਬੁਲੰਦ ਹੁੰਦਾ ਜਾਏ। ਵਾਹ ਜਦੋਂ ਸੁੱਟੇ ਹੋਣੇ ਨਾ ਤੇ ਸਤਾ ਬੁਲੰਦ ਹੋਈ ਤੇ ਘੋੜਾ ਉਹਨਾਂ ਦੇ ਸਾਹਮਣੇ ਆ ਗਿਆ। ਤੇ ਉਹ ਜਿਹੜੇ ਸਾਥੀ ਸਨ ਨਾ ਉਹ ਉਹਨੂੰ ਆਖਣ ਲੱਗੇ ਕਿ ਯਾਰ ਇਹ ਤੇ ਤੇਰਾ ਘੋੜਾ ਵਿੱਚ ਡਿੱਗਾ ਸੀ, ਤੈਨੂੰ ਨਹੀਂ ਪਤਾ? ਤੇ ਅੱਗੋਂ ਚਲਾਕ ਬਣਦਾ ਪਿਆ ਹੁੰਦਾ, ਓਹੋ ਮੈਂ ਵੀ ਪਿਆ ਨਾ, ਮੇਰਾ ਘੋੜਾ ਪਤਾ ਨਹੀਂ ਕੱਲ ਦਾ ਕਿੱਥੇ ਗਏ। ਤੇ ਘੋੜਾ ਤੇ ਮੇਰਾ ਖੂਹ 'ਚ ਡਿੱਗਾ ਸੀ, ਵੇਖੋ ਕਿੱਡਾ ਕੰਮ ਹੋਇਆ ਬਾਈ। ਚਲੋ ਘੋੜਾ ਬਾਹਰ ਨਿਕਲ ਆਇਆ। ਘੋੜਾ ਤੇ ਬਾਹਰ ਨਿਕਲ ਆਇਆ ਤੇ ਸਾਡਾ ਵੀ ਖੋਤਾ ਖੂਹ 'ਚੋਂ ਨਿਕਲ ਆਇਆ। ਕਿਵੇਂ ਕਿ ਜੇ ਕੋਈ ਬੰਦਾ ਤੁਹਾਡੇ ਤੇ ਕਚਰਾ ਸੁੱਟਦਾ, ਜੇ ਕੋਈ ਬੰਦਾ ਤੁਹਾਡੇ ਉੱਤੇ ਰੂੜੀ ਸੁੱਟਦਾ, ਕੋਈ ਬੰਦਾ ਤੁਹਾਡੇ ਉੱਤੇ ਗੰਦ ਸੁੱਟਦਾ ਤੇ ਉਹਦੇ ਥੱਲੇ ਦੱਬੇ ਨਾ ਰਹੋ, ਆਪਣੇ ਆਪ ਨੂੰ ਛੰਡਾਰੋ। ਜਿਵੇਂ ਜਿਵੇਂ ਕੋਈ ਤੁਹਾਡੇ ਉੱਤੇ ਕਚਰਾ ਸੁੱਟਦਾ ਜਾਏ ਤੁਸੀਂ ਆਪਣੇ ਆਪ ਨੂੰ ਛੰਡਾਰਦੇ ਜਾਓ, ਫੰਡਦੇ ਜਾਓ ਤੇ ਮੈਂ ਨਾ ਤੁਸੀਂ ਉਤਾਂ ਆ ਜਾਓਗੇ ਤੇ ਇੱਕ ਟਾਈਮ ਆ ਜਾਏਗਾ ਕਿ ਤੁਸੀਂ ਆਪਣੇ ਮਿਸ਼ਨ 'ਚ ਵੀ ਕਾਮਯਾਬ ਹੋ ਜਾਓਗੇ ਤੇ ਅੱਲਾ ਤੁਹਾਨੂੰ ਬੁਲੰਦੀ ਦੇਗਾ। ਬਿਲਕੁਲ ਉਹ ਕਚਰੇ ਨੂੰ ਆਪਣੇ ਪੈਰਾਂ ਥੱਲੇ ਸੁੱਟੋ, ਬਿਲਕੁਲ ਉਹਨੂੰ ਆਪਣੇ ਉੱਤੇ ਸਵਾਰ ਨਾ ਹੋਣ ਦਿਓ। ਜਗੀ ਉਹਦੇ ਪੈਰਾਂ ਵਿੱਚ ਜਿਵੇਂ ਤੁਸੀਂ ਢੇਰੀ ਢਾਹ ਕੇ ਬਹਿ ਜਾਓਗੇ ਤੇ ਸੀਰੀਅਸ ਲੈ ਜਾਓਗੇ ਤੇ ਫਿਰ ਤਾਂ ਤੁਸੀਂ ਦਬ ਘੱਤੇ ਨਾ। ਤੇ ਜੇ ਮੇਰਾ ਮਤਲਬ ਹੈ ਤੁਸੀਂ ਆਪਣੀ ਹਿੰਮਤ ਨਾ ਹਾਰੀ ਤੇ ਫਿਰ ਤੁਸੀਂ ਕਾਮਯਾਬ ਹੋ ਜਾਓਗੇ। ਬਿਲਕੁਲ ਉਹਦੇ 'ਚ ਇੱਕ ਮਿਸਾਲ ਆ ਗਈ ਵੀ ਤਨਕੀਦ ਕਰਨ ਵਾਲੇ ਜਿਹੜੇ ਨੇ, ਚਿੱਕੜ ਸੁੱਟਣ ਵਾਲੇ, ਤੁਹਾਡੇ ਤੇ ਇਲਜ਼ਾਮ ਲਾਉਣ ਵਾਲੇ, ਬੁਹਤਾਨ ਲਾਉਣ ਵਾਲੇ ਜਾਂ ਤੁਹਾਡੇ ਤੇ ਗੰਦ ਸੁੱਟਣ ਵਾਲੇ ਤੇ ਬੇਭਾ ਹੁੰਦੇ ਨੇ। ਵੇਖਣਾ ਇਹ ਵੇ ਕਿ ਉਹ ਤੇ ਆਪਣਾ ਕੰਮ ਕਰਦੇ ਨੇ ਪਏ ਜੀ। ਆ ਜਿਹੜੀ ਉਹਨਾਂ ਦੀ ਅੱਲਾ ਨੇ ਡਿਊਟੀ ਲਾਈ ਸ਼ੈਤਾਨ ਵਾਲੀ ਲਾਨ ਕਰਦੇ ਨੇ, ਉਹ ਤੇ ਆਪਣਾ ਕੰਮ ਕਰਦੇ ਨੇ ਪਏ। ਤੇ ਜੇ ਤੁਸੀਂ ਉਹਨੂੰ ਸੀਰੀਅਸ ਲੈ ਕੇ ਦੱਬ ਗਏ ਫਿਰ ਤੇ ਉਹ ਆਪਣੇ ਮਿਸ਼ਨ 'ਚ ਕਾਮਯਾਬ ਹੋ ਗਏ ਨਾ। ਉਹ ਇੱਕ ਸ਼ੇਰ ਯਾਦ ਆ ਗਿਆ ਕਿ ਕਹਿਣੇ ਵਾਲੋं का कुछ नहीं जाता, सहने वाले यार कमाल करते हैं। ਕਹਿਣ ਵਾਲਿਆਂ ਦਾ ਕੁਝ ਨਹੀਂ ਜਾਂਦਾ, ਬਸ ਕਮਾਲ ਉਹ ਕਰਦੇ ਨੇ ਕਿ ਜਿਹੜੇ ਅੱਗੋਂ ਸਹਿ ਜਾਂਦੇ ਨੇ। ਅੱਲਾ ਜ਼ਰਫ ਬੰਦਾ ਜਿਹੜਾ ਸਹਿੰਦਾ। ਔਰ ਦਰਿਆ ਦੇ ਵਿੱਚ ਪੱਥਰ ਮਾਰਨ ਵਾਲੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜਾ ਅਸਾਂ ਪੱਥਰ ਮਾਰਿਆ ਇਹ ਕਿੰਨੀ ਗਹਿਰਾਈ 'ਚ ਜਾਏਗਾ। ਗੱਲਾਂ ਕਰਨ ਵਾਲਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸਾਂ ਜਿਹੜਾ ਬੋਲ ਛੜਿਆ ਸਾਡੇ ਇਸ ਬੋਲ ਦੇ ਨਾਲ ਅਗਲੇ ਬੰਦੇ ਦੇ ਦਿਲ ਦੇ ਉੱਤੇ ਕੀ ਬੀਤੇਗੀ। बात कीजिए एहतियात के साथ, लोग मर भी जाते हैं बात के साथ। हाँ जी। ते जेड़ा चिकड़ सुटदा, कचरा सुटदा, गंद सुटदा, उन्हां नूं इह शेर है कि आप बेवफा हुनर आजमाए, तू तीर आजमा हम जिगर आजमाए। क्या बात, तू अपना काम कर, असीं अपना काम करना। स्वाद आ गया। गल इस तरह भाई मंसूर, जदों मेरा मतलब है ਤਨਕੀਦ ਕਰਨ ਵਾਲੇ, ਚਿੱਕੜ ਸੁੱਟਣ ਵਾਲੇ, ਇਲਜ਼ਾਮ ਲਾਉਣ ਵਾਲੇ, ਬੁਹਤਾਨ ਲਾਉਣ ਵਾਲੇ ਆਪਣਾ ਕੰਮ ਕਰਦੇ ਜਾਣ ਨਾ ਤੇ ਉਹਨਾਂ ਤੋਂ ਡਿਸਾਈਡ ਨਹੀਂ ਹੋਈਦਾ। ਤਵੱਕਲ ਰੱਖੀਦਾ ਅੱਲਾ ਦੇ ਉੱਤੇ, ਭਰੋਸਾ ਹੋਵੇ ਪਾਕ ਪਰਵਰਦੀਗਾਰ ਦੇ ਉੱਤੇ। ਬੇਸ਼ੱਕ ਤੇ ਚੌਧਰੀ ਸਾਹਿਬ ਅੱਲਾ ਪਾਕ ਦੀ ਜ਼ਾਤ ਕਦੇ ਵੀ ਆਪਣੇ ਬੰਦੇ ਨੂੰ ਉਹਦੀ ਮਿਹਨਤ ਜ਼ਾਇਆ ਨਹੀਂ ਕਰਦਾ। यकीन होना चाहिए। बिल्कुल। और शेर याद आ गया, जो यकीन की राह पर चल पड़े उन्हें मंजिलों ने पनाह दी, और जिन्हें वसवसों ने डरा दिया वो कदम कदम पर बहक गए।
ਬੇਸ਼ੱਕ ਹਾਂਜੀ ਇੰਜੀ ਗੱਲ ਘੁੰਮਣ ਸਾਹਿਬ ਆਂਦਾ ਨਾ ਹਿੰਮਤ ਮਰਦਾ ਮਦਦ ਤੇ ਖੁਦਾ ਇੰਜੀ ਗੱਲ ਉਹ ਨਾਲ ਹੀ ਉਹ ਸ਼ੇਰ ਹੈ ਨਾ ਕਿ ਉਠ ਬਾਂਧ ਕਮਰ ਕਿਉਂ ਡਰਤਾ ਹੈ ਫਿਰ ਦੇਖ ਖੁਦਾ ਕਿਆ ਕਰਤਾ ਹੈ। ਜਦੋਂ ਬੰਦਾ ਹਿੰਮਤ ਕਰਦਾ ਵੇ ਕੋਸ਼ਿਸ਼ ਕਰਦਾ ਵੇ ਜੱਦੋ ਜਹਦ ਕਰਦਾ ਵੇ ਉਹ ਫਿਰ ਕਿਤੇ ਨਾ ਕਿਤੇ ਪਹੁੰਚ ਜਾਂਦਾ ਜਾਂਦਾ ਇਹ ਸਿਲਾ ਜ਼ਰੂਰ ਲੱਭਦਾ